ये अब पाकिस्तानी गांव जहां 4 सिख भाई एक कुएं में डूबकर जहां बहक हो गए थे। एक बाल्टी गिर गई थी कुएं के अंदर, एक भाई उसको निकालने के लिए कुएं के अंदर गया, गैस की वजह से उसकी डेथ हो गई। दूसरे भाई ने जब देखा तो वो उसको बचाने के लिए गया, उसकी भी डेथ हो गई। तीसरा भाई घर से भागता हुआ आया, चौथा भाई भी भागता हुआ कुएं की तरफ आया, छलांग लगा दी। इस तरह 4 भाइयों ने छलांग लगा दी और जान दे दी। 5वें भाई ने छलांग लगाना चाहिए लेकिन लोगों ने उसको पकड़ लिया कि कुएं के अंदर गैस है, आप छलांग मत लगाओ। तो जो छलांग ना लगाई और बच गया, उनका नाम है जनाब सरदार शिंगारा सिंह। उम्र उनकी तकरीबन 93-94 साल है और वो इंडिया में इस वक्त मौजूद हैं। उनकी रिक्वेस्ट पर आज उनके गांव आया हूँ, गनों के जज्जा। ये किला कालरवाला के पास वाक़या ज़िला सियालकोट और तहसील डस्का का गांव है। तो इसका पहला पार्ट ऑलरेडी मैं इसी चैनल पर अपलोड कर चुका हूँ, आज इसका दूसरा पार्ट है। दूसरे पार्ट में जो हमारे इंडियन बुजुर्ग हैं सरदार साहब, जिनकी ख्वाहिश पे मैं यहाँ आया हूँ, सरदार शिंगारा सिंह, उन्होंने कुछ दोस्तों और बड़े बुजुर्गों के नाम लिए थे कि मैं उनको जानता हूँ और उनमें से मेरे कुछ दोस्त भी थे, तो उनका पता करना कि वो हैं कि नहीं। तो चले पूछते हैं बुजुर्गों से, बारी बारी उनको नाम पढ़ के सुनाता हूँ जो सरदार शिंगारा सिंह ने मुझे भेजे हैं। तो जो यहाँ के मुकामी लोग हैं उनसे मैं पूछता हूँ, वीडियो के साथ जुड़े रहिए। अच्छा दोस्तों, ਅਸੀਂ ਇਸ ਵੇਲੇ ਖੜੇ ਆ ਪਿੰਡ ਘਨੋ ਕੇ ਜੱਜਾ ਔਰ ਸਾਨੂੰ ਇੱਕ ਹੋਰ ਬਜ਼ੁਰਗ ਮਿਲੇ ਨੇ। ਇਹਨਾਂ ਨੂੰ ਪੁੱਛਿਆ, ਚਾਚਾ ਜੀ ਕੀ ਨਾਂ ਤੁਹਾਡਾ? ਮੁਹੰਮਦ ਅਕਰਮ। ਵਾਲਦ ਸਾਹਿਬ ਦਾ ਨਾਂ? ਮੁਹੰਮਦ ਖਾਨ। ਤੇ ਤੁਸੀਂ ਜੱਦੀ ਇੱਥੋਂ ਦੇ ਹੀ ਹੋ? ਜੱਦੀ ਪੁਸ਼ਤੀ, ਹਾਂਜੀ। ਅੱਛਾ, ਮੈਨੂੰ ਇਹ ਦੱਸੋ ਕਿ ਜਿਹੜੇ ਬਾਬਾ ਸ਼ਿੰਗਾਰਾ ਸਿੰਘ ਹੋਰੀ, ਜਿਨ੍ਹਾਂ ਜਿਹੜੇ 5 ਭਰਾ ਸਨ, ਪਿਓ ਦਾ ਨਾਂ ਸੀ ਬਾਬਾ ਗੱਬਰ ਸਿੰਘ, ਹਾਂਜੀ। ਤੇ ਬਾਬਾ ਸ਼ਿੰਗਾਰਾ ਸਿੰਘ ਦੇ ਜਿਹੜਾ ਨਾਂ ਉਹ ਬਚ ਗਿਆ, ਲੇਕਿਨ ਉਹਨਾਂ ਦੇ ਜਿਹੜੇ 4 ਭਰਾ ਸਨ ਜਿਨ੍ਹਾਂ ਦਾ ਨਾਂ ਸੀ ਪਿਆਰਾ ਸਿੰਘ, ਕਰਤਾਰ ਸਿੰਘ, ਮੱਗਰ ਸਿੰਘ ਤੇ ਸਰਦਾਰ ਸਿੰਘ, ਇਹ ਖੂਹੀ 'ਚ ਡੁੱਬ ਕੇ ਨਾ ਵਿਚਾਰੇ ਵਾਰੋ ਵਾਰੀ ਤੇ ਇਸ ਦੁਨੀਆ ਤੋਂ ਟੁਰ ਗਏ। ਉਹਨਾਂ ਆਖਿਆ ਅੱਜ ਆਪਣਾ ਪਿੰਡ ਵੇਖਣਾ ਤੇ ਮੈਂ ਤਾਂ ਇੱਥੇ ਆਇਆ ਵਾਂ। ਤੇ ਤੁਸੀਂ ਸੁਣਿਆ ਕਿ ਇਸ ਤਰ੍ਹਾਂ ਦਾ ਕੋਈ ਵਾਕਿਆ? ਹਾਂਜੀ ਬਿਲਕੁਲ ਸੁਣਿਆ। ਉਹ 4 ਭਰਾ ਨੇ, ਪਹਿਲੂ ਇੱਕ ਗਿਆ ਸੀ, ਫਿਰ ਦੂਸਰਾ ਗਿਆ ਉਹਨੂੰ ਬਚਾਉਣ ਵਾਸਤੇ, ਉਹ ਵੀ ਤੀਸਰਾ ਗਿਆ, ਉਹ ਵੀ ਵਿਚਾਰਾ ਫੌਤ ਹੋ ਗਿਆ ਗੈਸ ਦੀ ਵਜ੍ਹਾ ਨਾਲ। ਫਿਰ ਚੌਥਾ ਗਿਆ, ਉਹ ਵੀ ਫੌਤ ਹੋ ਗਿਆ। ਤੇ ਫਿਰ ਇੱਕ ਭਾਈ ਉਹਦਾ ਤਾਂ ਬਚਿਆ ਜਿਹਨੂੰ ਕੋਈ ਬੰਦਾ ਨਹੀਂ ਸੀ ਜਾਣ ਦਿੱਤਾ, ਸ਼ਿੰਗਾਰਾ ਸਿੰਘ, ਧੱਕੇ ਦਾ ਉਹਨਾਂ ਨੂੰ ਜੱਫੇ ਮਾਰ ਕੇ ਤੇ ਬਚਾਇਆ ਸਾਡੇ। ਅੱਛਾ, ਉਹਨੇ ਮੈਂ ਵੀ ਜਾਣਾ ਵਿੱਚ? ਉਹ ਕਹਿੰਦੇ ਕਿ ਮੈਂ ਆਪਣੇ ਭਰਾਵਾਂ ਤੋਂ ਕੱਢ ਕੇ ਲਿਆਉਣਾ ਹੈ। ਹਾਏ ਹਾਏ। ਇਹਨਾਂ ਕੋਈ ਦਰਦ ਸੀ, ਉਹਨਾਂ ਨੇ ਬੰਦਿਆਂ ਨੇ ਉਹਨਾਂ ਨੂੰ ਨਾ ਬੜੀ ਨਾ ਜ਼ੋਰ ਨਾਲ ਉਹਨਾਂ ਨੂੰ ਬਚਾਇਆ ਸੀ। ਤੇ ਚਾਚਾ ਜੀ ਦਵਾਈ ਪੈ ਗਈ ਹੋਣੀ ਪਿੰਡ 'ਚ? ਸਾਰੇ ਪਿੰਡ 'ਚ ਪੂਰੇ ਇਲਾਕੇ 'ਚ ਦਵਾਈ ਪੈ ਗਈ ਕਿ? ਹਾਂਜੀ ਪੂਰੇ ਇਲਾਕੇ 'ਚ ਦਵਾਈ ਪੈ ਗਈ ਸੀ ਵੀ ਇਹਦਾ ਇਹ ਵਾਕਿਆ ਬੜਾ ਘਰ ਉਜੜ ਗਿਆ, ਸਦਮਾ ਹੋਇਆ, ਘਰ ਉਜੜ ਗਿਆ ਉਹਨਾਂ ਦਾ। ਤੇ ਮੈਨੂੰ ਇਹ ਦੱਸੋ ਕਿ ਬਾਬਾ ਜੀ ਜਿਹੜੇ ਹੈਗੇ ਸ਼ਿੰਗਾਰਾ ਸਿੰਘ, ਉਹਨਾਂ ਦੀ ਉਮਰ ਕੋਈ 94 ਕੁ ਸਾਲ ਇੰਡੀਆ ਦੇ ਵਿੱਚ ਨੇ, ਤੇ ਉਹਨਾਂ ਨੇ ਕਿਹਾ ਕਿ ਜੀ ਮੈਂ ਕੁਝ ਮੁਸਲਮਾਨਾਂ ਨੂੰ ਜਾਣਨਾ ਵਾ, ਨਾਮ ਮੈਨੂੰ ਚੇਤੇ ਨਹੀਂ, ਜ਼ਰਾ ਮੈਂ ਤੁਹਾਨੂੰ ਪੜ੍ਹ ਕੇ ਦੱਸਣਾ ਵਾ, ਤੁਸੀਂ ਦੱਸਿਓ ਹਾਂ ਕਿ ਇੱਥੋਂ ਦੇ ਨੇ। ਹਾਂਜੀ ਮੌਲਵੀ ਰਸ਼ੀਦ। ਹਾਂਜੀ, ਉਹ ਵੀ ਇੱਥੇ ਜੇ ਤੇ ਆ ਸਾਹਮਣਾ ਘਰ ਜੋ ਉਹਨਾਂ ਦਾ ਜਿੱਥੇ ਅਸੀਂ ਖੜੇ ਆ, ਇਹਦੇ ਨਜ਼ਦੀਕ ਨਾਲ ਸਾਹਮਣਾ ਇੱਥੇ ਘਰ ਹੈ। ਲੇਕਿਨ ਹੁਣ ਉਹ ਘਰ ਜਿਹੜਾ ਨਾ ਉਹਦੀ ਜਗ੍ਹਾ ਤੇ ਉਹ ਚਲੇ ਗਏ ਨੇ, ਪਿੰਡੋਂ ਰੱਬਾ ਚਲੇ ਗਏ ਨੇ। ਕਿੱਥੇ? ਰੱਬਾ ਚਲੇ ਗਏ। ਸਹੀ। ਹਾਂਜੀ, ਤੇ ਉਹਦਾ ਦੀ ਜਗ੍ਹਾ ਤੇ ਆ ਜਿਹੜਾ ਘਰ ਸੀ ਨਾ, ਇਹ ਉਹਦਾ ਕਿਸੇ ਨੇ ਆਪਣੀ ਹਵੇਲੀ ਬਣਾ ਲਈ। ਅੱਛਾ, ਉਹਨਾਂ ਨੂੰ ਦੇ ਗਿਆ, ਸਾਨੂੰ ਫਰੋਖਤ ਕਰ ਗਿਆ ਸਾਡਾ। ਤੇ ਚੋਰੀ ਰੁਕਨਦੀਨ? ਹਾਂਜੀ, ਚੋਰੀ ਰੁਕਨਦੀਨ ਜਿਹੜਾ ਨਾ ਉਹ ਵੀ ਸਾਡਾ ਤਕਰੀਬਨ ਨਾਨਾ ਹੀ ਲੱਗਦਾ ਸੀ। ਉਹਨਾਂ ਦਾ ਘਰ ਉਹ ਦੂਸਰੇ ਯਾਨੀ ਜਨੂਬ ਦੀ ਤਰਫ ਸੀ। ਤੇ ਉਂਝ ਇੱਥੇ ਨੇ ਉਹਨਾਂ ਦੇ ਅੱਗੋਂ ਪਰਿਵਾਰ ਜਿਹੜਾ ਕੁਝ ਪਸੂਰ ਚਲਾ ਗਿਆ ਤੇ ਕੁਝ ਇੱਥੇ ਹੀ ਹੈ। ਠੀਕ ਹੋ ਗਿਆ। ਅੱਛਾ, ਮੁਹੰਮਦ ਖਾਨ ਲੰਬੜਦਾਰ ਜਿਹੜਾ ਜੇ ਉਹਦਾ ਦਾ ਬਾਗ ਪਰਿਵਾਰ ਵੀ ਇੱਥੇ ਹੀ ਹੈ। ਲੇਕਿਨ ਮੁਹੰਮਦ ਖਾਨ ਲੰਬੜਦਾਰ ਦਾ ਇੱਕ ਹੀ ਬੇਟਾ ਸੀ, ਉਹ ਫੌਤ ਹੋ ਗਿਆ। ਅੱਗੋਂ ਉਹਦੇ ਪੋਤਰੇ ਹੈਡ ਬਾਸ਼ਾਲਾ ਤੇ ਉਹ ਇੱਥੇ ਹੀ ਨੇ 3। ਕੌਣ ਸਨ ਤੁਹਾਡੇ ਖਾਨਦਾਨ ਦੇ? ਸਾਡੇ ਦਾਦੇ ਦਾ ਭਰਾ? ਇਹਦੇ ਦਾਦੇ ਦਾ ਭਾਈ ਸੀ। ਠੀਕ ਹੋ ਗਿਆ। ਅੱਛਾ, ਸਰਦਾਰ ਖਾਨ ਦਾ ਇਹ ਘਰ ਸੀ। ਲੇਕਿਨ ਉਸ ਵਕਤ ਦੇ ਵਿੱਚ ਸਭ ਤੋਂ ਜ਼ਿਆਦਾ ਜਿਹੜੀ ਚਦਰਾ ਸੀ ਚੋਰੀ ਸਰਦਾਰ ਖਾਨ ਦੀ ਸੀ। ਉਹਦਾ ਘਰ ਕਿੱਥੇ ਸੀ? ਆ ਸਾਹਮਣੇ ਸਾਡੇ ਜਨਾਬ, ਉਹ ਕਾਲਾ ਜਿਹੜਾ ਘਰ ਗੇਟ। ਕਾਲਾ ਗੇਟ ਜਿਹੜਾ ਜੇ ਇਹ ਸਾਹਮਣੇ। ਲਓ ਜੀ, ਇਹ ਸੀ ਚੋਰੀ ਸਰਦਾਰ ਖਾਨ ਦਾ ਘਰ, ਜਿੱਥੇ ਤੂਤ ਨਜ਼ਰ ਆਉਂਦਾ ਇਹ ਤੇ। ਠੀਕ ਹੈ ਜੀ। ਅੱਛਾ, ਉਹਦੇ ਸਨ 3 ਬੇਟੇ। ਅੱਛਾ, ਇੱਕ ਦਾ ਨਾਂ ਸੀ ਸੈਦ ਅਹਿਮਦ, ਇੱਕ ਦਾ ਨਾਂ ਸੀ ਮੁਹੰਮਦ ਸ਼ਫੀ। ਠੀਕ ਹੈ। ਤੇ ਤੀਸਰੇ ਦਾ ਨਾਂ ਸੀ ਬਸ਼ੀਰ ਅਹਿਮਦ। ਸਹੀ ਹੈ। ਬਸ਼ੀਰ ਅਹਿਮਦ ਦੇ ਪਹਿਲੇ ਘਰ ਇਹ ਸੱਜ ਜਿੱਥੇ ਆ ਇੱਟਾਂ ਪਈਆਂ ਨੇ ਨਾ, ਉਹ ਇੱਥੇ ਹੁੰਦੇ। ਅੱਛਾ, ਉਸ ਤੋਂ ਇਲਾਵਾ ਜਨਾਬ ਖੈਰ ਮੁਹੰਮਦ ਚੋਰੀ ਖੈਰ ਮੁਹੰਮਦ ਦਾ ਘਰ ਇਹ ਜਿੱਥੇ ਆ ਨਹੀਂ ਸਾਹਮਣਾ ਇਹ ਮਕਾਨ ਬੜਿਆ ਵੱਡਾ। ਹਾਂ, ਠੀਕ ਹੈ। ਇਹ ਇਸ ਜਗ੍ਹਾ ਤੇ ਘਰ ਸੀ। ਤੋਂ ਮੇਰੇ ਨਾਨਾ ਜੀ ਸਨ। ਅੱਛਾ, ਚੋਰੀ ਖੈਰ ਤੁਹਾਡੇ ਨਾਨਾ ਜੀ ਸਨ। ਹਾਂਜੀ। ਤੇ ਕਿਦੋਂ ਉਹਨਾਂ ਦੇ ਪੂਰੇ ਹੋਏ ਸਨ? ਉਹ ਡੈਥ ਹੋਈ ਸੀ?
ਉਹਨਾਂ ਦੀ ਤਕਰੀਬਨ ਕਾਫੀ ਦੇਰ ਹੋਈ। ਕਾਫੀ ਕਿਉਂਕਿ ਉਹਦੇ ਵੱਡੇ ਸਨ ਨਾ। ਇਹਨੇ ਉਹ ਲਈਆ ਗਏ ਸਨ, ਲਈਆ ਤੋਂ ਉਹਨਾਂ ਜ਼ਮੀਨ ਲਈ ਸੀ ਤੇ ਉੱਥੇ ਨਾ ਫਿਰ ਉਹਨਾਂ ਦੀ ਹਾਰਟ ਅਟੈਕ ਹੋ ਗਏ ਤੇ ਤੇ ਅੱਛਾ ਖੁਰਸ਼ੀਦ ਖੁਰਸ਼ੀਦ ਅਹਿਮਦ ਜਿਹੜਾ ਸੀ ਉਹ ਇਹਨਾਂ ਦੇ ਬਾਬਾ ਰੁਕਨਦੀਨ ਦੇ ਸਨ ਨਾ, ਉਹਨਾਂ ਦਾ ਬੇਟਾ ਸੀ, ਇਹਨਾਂ ਦੇ ਯਾਨੀ ਇਹਨਾਂ ਦਾ ਭਤੀਜਾ ਹੀ ਲੱਗਦਾ ਸੀ। ਠੀਕ ਹੋ ਗਿਆ। ਇਹ ਜਿਹੜਾ ਸੀ- ਅੱਛਾ ਸ਼ਫੀ ਸੈਦ ਬਸ਼ੀਰ ਹਾਂਜੀ ਸ਼ਫੀ ਬਾਬਾ ਸ਼ਫੀ ਸੈਦ ਬਸ਼ੀਰ ਸਰਦਾਰ ਖਾਨ ਦੇ ਪੁੱਤਰ ਸਾਡਾ ਜਿਹੜਾ ਸਾਹਮਣਾ ਗੇਟ ਤੁਹਾਨੂੰ ਦੱਸਿਆ, ਅੱਛਾ ਅੱਛਾ ਉਹਨਾਂ ਦੇ ਸਰਦਾਰ ਖਾਨ ਦੇ ਬੇਟੇ ਸਨ। ਹਾਂਜੀ ਇਹ ਸਾਹਮਣਾ ਘਰ ਸੀ ਇਹ ਉਹਨਾਂ ਦਾ, ਜਿਹਦੇ ਚ ਅਲੱਗ ਹੋ ਕੇ ਉਹਨੇ ਇਹ ਪਹਿਲੇ ਇੱਥੇ ਹੀ ਮਕਾਨ ਛੱਤਿਆ ਸੀ, ਬਾਅਦ ਚ ਉਹ ਇੱਧਰ ਸ਼ਿਮਾਲ ਦੀ ਤਰਫ ਹੁਣ ਮਕਾਨ ਹੈ ਉਹਨਾਂ ਦਾ, ਠੀਕ ਹੈ। ਬਹੁਤ ਹੋ ਗਿਆ ਨੇ। ਅੱਛਾ ਇਹਦੇ ਇਲਾਵਾ ਜੀ ਹੋਰ ਨਾਂ ਸਨ ਜਿਹੜੇ ਉਹ ਸਰਦਾਰ ਸਾਹਿਬ ਸ਼ਿੰਗਾਰਾ ਸਿੰਘ ਨੇ ਦੱਸੇ ਨੇ। ਇੱਕ ਅਸਲਮ ਆਹੋ ਦੱਸਿਆ ਵੀ ਉਹ ਅਸਲਮ ਆਜ਼ਮ ਤੇ ਹਾਂਜੀ, ਹਾਂਜੀ। ਮਨਜ਼ੂਰ। ਅਸਲਮ ਜਿਹੜਾ ਸਜੇ ਉਹ ਇਹਦਾ ਸਭ ਐਸਐਚ ਹੋ ਕੇ ਰਿਟਾਇਰ ਹੋਏ ਸਨ, ਲੇਕਿਨ ਫੌਤ ਹੋ ਗਏ ਨੇ, ਅੱਛਾ ਪੁਲਿਸ ਹੀ ਟੁਰ ਗਏ ਸਨ। ਪੁਲਿਸ ਚ ਟੁਰ ਗਿਆ ਸਨ। ਇਹਨਾਂ ਦੇ ਯਾਨੀ ਉਹ ਕਲਾਸਾਂ ਸਨ। ਤੇ ਆਜ਼ਮ ਜਿਹੜਾ ਸੀ ਉਹ ਫਿਰ ਵਾਹੀ ਕਰਦਾ ਸਜੇ ਕਾਸ਼ਤਕਾਰੀ, ਤੇ ਉਹ ਵੀ ਫੌਤ ਹੋ ਗਿਆ। ਤੇ ਮਨਜ਼ੂਰ ਮਨਜ਼ੂਰ ਵੀ ਕਾਸ਼ਤਕਾਰੀ ਕਰਦਾ ਸੀ, ਲੇਕਿਨ ਉਹ ਵੀ ਫੌਤ ਹੋ ਗਿਆ। ਲਓ ਜੀ ਇਹ ਤਿੰਨ ਜਿਹੜੇ ਸਨ ਆਜ਼ਮ ਅਸਲਮ ਤੇ ਮਨਜ਼ੂਰ, ਇਹ ਬਾਬਾ ਸ਼ਿੰਗਾਰਾ ਸਿੰਘ ਨੇ ਨਾਂ ਦੱਸਣੇ ਕਿ ਮੇਰੇ ਯਾਰ ਹੁੰਦੇ ਸਨ। ਹਾਂਜੀ ਹਾਂਜੀ ਤੇ ਸਾਨੂੰ ਬਜ਼ੁਰਗਾਂ ਨੇ ਦੱਸਿਆ ਕਿ ਜੀ ਜਿਹੜਾ ਹੈ ਸੀ ਨਾ ਆਜ਼ਮ, ਉਹ ਆਫ ਕੋਰਸ ਹੁੰਦੇ ਬਜ਼ੁਰਗ ਬਣ ਗਏ ਨੇ। ਬਾਬਾ ਆਜ਼ਮ ਜੋ ਉਹ ਐਸਐਚਓ ਰਿਟਾਇਰ ਹੋਏ ਸਨ, ਯਾਨੀ ਕਿ ਨਹੀਂ ਚੋਰੀ ਅਸਲਮ ਚੋਰੀ ਅਸਲਮ ਜਿਹੜੇ ਨੇ ਉਹ ਪੁਲਿਸ ਚ ਚਲੇ ਗਏ ਨੇ। ਪੁਲਿਸ ਐਸਐਚ ਹੋ ਕੇ ਨਾ ਰਿਟਾਇਰ ਹੋਏ ਨੇ। ਤੇ ਆਜ਼ਮ ਤੇ ਮਨਜ਼ੂਰ ਜੇ ਜ਼ਿਮੀਂਦਾਰਾ ਕਰਦੇ ਲੇਕਿਨ ਉਹ ਵੀ ਪੂਰੇ ਹੋ ਗਏ ਨੇ। ਜੀ ਜੀ ਜ਼ਿਮੀਂਦਾਰ ਕਰ। ਤੇ ਅਹਿਮਦੀਨ ਅਹਿਮਦੀਨ ਜਿਹੜਾ ਉਹ ਤੇ ਵੈਸੇ ਇਸ ਤਰ੍ਹਾਂ ਹੀ ਸੀ, ਉਹ ਨਹੀਂ ਸੀ, ਉਹ ਵੀ ਜ਼ਿਮੀਂਦਾਰ ਹੀ ਕਰਦਾ। ਤੇ ਯੂਸਫ ਤੇ ਮਹਮੂਦ। ਬਾਬਾ ਯੂਸਫ ਤੇ ਮਹਮੂਦ ਜਿਹੜੇ ਸਨ ਉਹ ਵੀ ਜ਼ਿਮੀਂਦਾਰ ਹੀ ਕਰਦੇ ਸਨ ਜੀ। ਤੇ ਇਹਨਾਂ ਦਾ ਖੂਹ ਹੁੰਦਾ ਸੀ ਬਾਵੇ ਵਾਲਾ ਖੂਹ। ਬਾਬਿਆਂ ਵਾਲਾ ਖੂਹ ਜਿਹੜਾ ਇਹਨਾਂ ਦਾ ਨਹੀਂ ਸੀ ਹੁੰਦਾ, ਉਹ ਹੁੰਦਾ ਸੀ ਇਹ ਬਾਬਾ ਜੀ ਸਨ, ਬਾਬਾ ਜੀ ਅੱਲਾ ਦਿੱਤਾ। ਤੇ ਬਾਬਾ ਜੀ ਸਾਡੇ ਦਾਦੇ ਦਾ ਦੂਸਰੇ ਦਾ ਨਾਮ ਸੀ ਗੌਰ ਸਿੰਘ, ਬਾਬਾ ਗੌਰ ਅਲੀ ਤੇ ਅੱਲਾ ਦਿੱਤਾ। ਇਹ ਬਾਬਿਆਂ ਵਾਲਾ ਖੂਹ ਜਿਹੜਾ ਸੀ ਨਾ ਉਹ ਫਿਰ ਸਾਡੇ ਕੋਲ ਹੁੰਦਾ ਸੀ ਬਾਬਿਆਂ ਦੇ ਜਾਣ ਤੋਂ ਬਾਅਦ। ਅੱਛਾ ਉਰਾਂ ਮੈਂ ਇਦਾਂ ਅੱਛਾ ਬਾਬਿਆਂ ਦੇ ਜਾਣ ਤੋਂ ਬਾਅਦ ਉਹ ਖੂਹ ਜਿਹੜਾ ਸੀ ਨਾ ਉਹ ਸਾਡੇ ਕੋਲ ਸੀ। ਤੇ ਉਹ ਬਾਵੇ ਵਾਲਾ ਖੂਹ ਮਸ਼ਹੂਰ ਸੀ। ਬਾਬਿਆਂ ਵਾਲਾ ਖੂਹ ਉਹ ਸਾਡੇ ਕੋਲ ਸੀ ਤੇ ਬਾਬਿਆਂ ਦੇ ਨਾਂ ਤੇ ਮਸ਼ਹੂਰ ਸੀ। ਤੇ ਉਹ ਕਿਹੜੇ ਪਾ ਮੁੱਕ ਗਿਆ ਉਂਝ ਖੂਹ? ਉਹ ਖੂਹ ਉਂਝ ਖਤਮ ਹੋ ਗਿਆ ਜੀ ਨਾ, ਲੇਕਿਨ ਡੇਰਾ ਉੱਥੇ ਆ ਸਾਡਾ। ਡੇਰਾ ਤੁਹਾਡਾ ਹੈ ਉੱਥੇ? ਹਾਂ ਜੀ ਸਾਹਮਣੇ ਡੇਰਾ ਨਹੀਂ ਨਜ਼ਰ ਉਹਦਾ ਬਹੁਤ ਵੱਡਾ ਸਾਰਾ ਡੇਰਾ ਸਾਹਮਣੇ ਆਏ ਉੱਥੇ। ਤੇ ਤੂੰ ਵਾਇਆ ਜੀ ਖੂਹ ਉਸ ਤੋਂ ਬਾਅਦ ਹੀ 47 ਤੋਂ ਬਾਅਦ? ਹਾਂਜੀ ਉਸ ਤੋਂ ਬਾਅਦ ਵਾਇਆ 47 ਤੋਂ ਬਾਅਦ ਸਾਡੀ ਬੜੀ ਦੇਰ ਉੱਥੇ ਅਸੀਂ ਕਾਸ਼ਤਕਾਰੀ ਕਰਦੇ ਰਹੇ ਹਾਂ। ਫਿਰ ਬਾਅਦ ਚ ਜਿਉਂ ਜ਼ਮਾਨਾ ਬਦਲਿਆ ਫਿਰ ਉਹਦਾ ਟਿਊਬਵੈੱਲ ਲਾ ਲਿਆ, ਫਿਰ ਬਾਅਦ ਚ ਪੀਟਰ ਲਾ ਲਿਆ, ਹੁਣ ਅਸੀਂ ਉੱਥੇ ਮੋਟਰ ਲਾਈ 15 ਹਾਰਸ ਪਾਵਰ। ਉਂਝ ਡੇਰਾ ਬਾਦ ਹੈ? ਡੇਰਾ ਬਾਦ ਹੀ ਮਾਸ਼ਾਅੱਲਾ ਉਹਦੇ ਤੋਂ ਠੀਕ ਹੋ ਗਿਆ। ਹਰ ਸਲਾਮ ਉਹਨਾਂ ਨੂੰ ਕਹਿਣਾ ਵੇ, ਠੀਕ ਹੈ। ਤੇ ਅਸੀਂ ਇਨਸ਼ਾਅੱਲਾ ਚਾਹਦੇ ਹਾਂ ਕਿ ਉਹ ਆਪਣੀ ਜ਼ਿੰਦਗੀ 'ਚ ਸਾਡੇ ਨਾਲ ਆਣ ਕੇ ਤੇ ਮਿਲਣ, ਜਾਂ ਸਾਨੂੰ ਅੱਲਾਹ ਦੀ ਜ਼ਾਤ ਸਾਨੂੰ ਮੌਕਾ ਦੇਵੇ ਤੇ ਅਸੀਂ ਉਹਨਾਂ ਦੇ ਨਾਲ ਜਾ ਕੇ ਤੇ ਮਿਲੀਏ। ਤੇ ਆਪਣਾ ਅਸੀਂ ਉਹ ਜਿਹੜਾ ਸਾਡੇ ਉਹ ਬਜ਼ੁਰਗਾਂ ਦੇ ਵਕਤ ਅੱਛੇ ਗੁਜ਼ਰੇ ਨੇ, ਪਿਆਰ ਮੁਹੱਬਤ ਦੇ, ਅਸੀਂ ਉਹਨਾਂ ਨੂੰ ਨਾਲ ਇਸ ਤੇ ਜੇ ਆਏ ਇੱਥੇ ਤੇ ਇਸਤਕਬਾਲ ਕਰੋਗੇ? ਬੇਬਹਾ ਕਰਾਂਗੇ ਇਨਸ਼ਾਅੱਲਾ, ਵਾਹ ਜੀ वाह, ਜਿੰਨਾ ਉਹਨਾਂ ਦੀ ਖਾਸ਼ ਤੋਂ ਵੱਧ ਕਰਾਂਗੇ। जिंदाबाद जिंदाबाद जिंदा। तो दोस्तों ये थी आज की वीडियो। कोशिश की है कि जो बुज़ुर्ग हैं शिंगारा सिंह साहब बड़े काबिल एहतराम, उनको उनका गांव दिखाया जाए। तो वीडियो कैसी लगी कमेंट करके बताइएगा। जहाँ रहें खुश रहें। अगर आप भी अपने बुज़ुर्गों के गांव देहात पिंड शहर देखना चाहते हैं तो पूरी इन्फॉर्मेशन मुझे दीजिएगा। ये ना कह दीजिएगा कि जी बस हमें ये नहीं पता बस सियालकोट का कोई पिंड हैगा सी उत्थों साढ़े दादा आए सन, ऐसे नहीं। पूरी इन्फॉर्मेशन दें, उसके बाद फिर आपको आपका गाँव दिखा दिया जाएगा। जहाँ रहें खुश रहें। अल्लाह हाफिज़।